ਤਾਂ ਦਿੱਲੀ ਦੇ ਵਿੱਚ ਵੀ ਬੀਜੇਪੀ ਦੀ ਗਵਰਨਮੈਂਟ ਹੈ ਔਰ ਪੁਲਿਸ ਤਾਂ ਵੈਸੇ ਵੀ ਹੋਮ ਮਿਨਿਸਟਰੀ ਦੀ ਹੈ, ਦਿੱਲੀ ਦੇ ਵਿੱਚ ਸੈਂਟਰਲ ਗਵਰਨਮੈਂਟ ਕੰਟਰੋਲ ਕਰਦੀ। ਉਹ ਧਾੜ ਕਰਦੇ ਆਏ, ਉਹਨਾਂ ਨੇ UNI ਦੇ ਦਫ਼ਤਰ ਚੋਂ ਜੋ ਮੇਲ ਫੀਮੇਲ ਸਾਰੇ ਜਿੰਨੇ ਰਿਪੋਰਟਰ ਚੁੱਕ ਕੇ ਬਾਹਰ ਮਾਰੇ। ਕੋਈ ਜਿਹੜਾ ਉਹਨਾਂ ਨੂੰ UNI ਦੇ ਦਫ਼ਤਰ ਜਦੋਂ ਆਇਆ ਕੋਈ ਉਹਨਾਂ ਨੂੰ ਨੋਟਿਸ ਨਹੀਂ ਦਿਖਾਇਆ ਐਂਡ ਸਟਾਫ ਇਨਕਲੂਡਿੰਗ ਵਿਮਨ ਜਰਨਲਿਸਟ ਵਰ ਮੈਨ ਹੈਂਡਲਡ ਡਿਊਰਿੰਗ ਦਾ ਐਵਿਕਸ਼ਨ ਪ੍ਰੋਸੈਸ। ਕਿ ਆਨਲਾਈਨ ਕੰਟੈਂਟ ਨੂੰ ਬਲੌਕ ਕਰਨ ਬੰਦ ਕਰਨ ਦੇ ਲਈ ਐਵਰੇਜ 290 ਨੋਟਿਸ ਐਵਰੀ ਡੇ ਮਿਨਿਸਟਰੀ ਆਫ ਹੋਮ ਅਫੇਅਰਸ ਨੇ ਦਿੱਤੇ ਨੇ। 1,11,185 suspicious online content has been blocked under section 79(3)(b) of IT Act। ਹੁਣ ਕੱਲਾ ਇਹੀ ਨਹੀਂ ਹੈ ਵੀ ਉਸ ਕੰਟੈਂਟ ਨੂੰ ਕੱਢ ਦਿੰਦੇ ਨੇ ਜਾਂ ਉਹਨਾਂ ਨੂੰ ਬਲੌਕ ਕੀਤਾ ਹੈ ਉਹਨਾਂ ਨੇ। ਹੁਣ ਜਿਹੜੀਆਂ ਸਟੇਟ ਦੀਆਂ ਪੁਲਿਸ ਫੋਰਸਿਸ ਨੇ ਉਹਨਾਂ ਨੂੰ ਵੀ ਇਨਫੋਰਮ ਕਰ ਦਿੰਦੇ ਨੇ, ਨਾਲ ਦੀ ਨਾਲ ਕੇਸ ਵੀ ਰਜਿਸਟਰ ਕਰ ਲੈਂਦੇ ਨੇ ਔਰ ਚੁੱਕ ਕੇ ਜਿਹੜਾ ਅੰਦਰ ਵੀ ਦੇ ਦਿੰਦੇ ਨੇ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵੀਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਸਰਕਾਰ ਵੱਲੋਂ ਸੋਸ਼ਲ ਮੀਡੀਆ ਤੇ ਪੂਰੀ ਤਰ੍ਹਾਂ ਕੰਟਰੋਲ ਕੀਤਾ ਜਾ ਰਿਹਾ ਹੈ। ਨਵੇਂ ਬਣਾਏ IT ਕਾਨੂੰਨ ਤਹਿਤ ਹਰ ਰੋਜ਼ 290 ਸੋਸ਼ਲ ਮੀਡੀਆ ਅਕਾਊਂਟ ਬੰਦ ਕੀਤੇ ਜਾ ਰਹੇ ਨੇ। ਹੁਣ ਤੱਕ ਇਸ IT ਕਾਨੂੰਨ ਥੱਲੇ 1,11,185 ਜਿਹੜੇ ਖਾਤੇ ਬੰਦ ਕੀਤੇ ਜਾ ਚੁੱਕੇ ਨੇ। ਇਹ ਹੈ ਭਾਰਤ ਦੀ ਜਮਹੂਰੀਅਤ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਭਾਰਤ ਨਾਂ ਦੀ ਜਮਹੂਰੀਅਤ ਰੱਖ ਕੇ ਉਹਨਾਂ ਨੇ ਦੁਨੀਆ ਭਰ ਦੇ ਵਿੱਚ ਆਪਣਾ ਬੜਾ ਉੱਚੀ ਢੋਲ ਵਜਾਇਆ ਕਿ ਵੀ ਆਰ ਦਾ ਲਾਰਜੈਸਟ ਡੈਮੋਕ੍ਰੇਸੀ ਔਨ ਦਿਸ ਪਲੈਨਟ। ਬੇਸ਼ੱਕ ਘੱਟ ਗਿਣਤੀਆਂ ਦੇ ਲਈ ਤਾਂ 47 ਤੋਂ ਬਾਅਦ ਹੀ ਜਾਂ 1950 ਦਾ ਸੰਵਿਧਾਨ ਲਾਗੂ ਹੋਣ ਤੋਂ ਬਾਅਦ ਹੀ ਉਹਨਾਂ ਨੂੰ ਨਜ਼ਰ ਆਉਣਾ ਸ਼ੁਰੂ ਹੋ ਗਿਆ ਸੀ। ਪਰ ਹੁਣ ਹਾਲਾਤ ਇਹ ਨੇ ਕਿ ਈਵਨ ਜਿਹੜੇ ਮੈਜੋਰਿਟੀ ਕਮਿਊਨਿਟੀ ਵਿੱਚ ਵੀ ਜਿਹੜੇ ਇੰਡੀਅਨ ਸਿਸਟਮ ਦੀ ਜਿਹੜੀਆਂ ਜ਼ਿਆਦਤੀਆਂ ਨੇ ਜਾਂ ਜਿਹੜੀਆਂ ਇਨਹਿਊਮਨ ਕਾਰਵਾਈਆਂ ਨੇ ਜਾਂ ਜਿਹੜੀ ਫਰੀडम ਆਫ ਸਪੀਚ ਦੇ ਉੱਤੇ ਉਹ ਉਹਨਾਂ ਦਾ ਮੂੰਹ ਬੰਦ ਕਰਨ ਦੀ ਲਾਈਨ ਹੈ, ਉਹਨੂੰ ਅਪੋਜ਼ ਕਰਦੀਆਂ ਨੇ। ਉਹਨਾਂ ਨਾਲ ਵੀ ਉਵੇਂ ਹੀ ਬਰੂਟਲੀ ਸਲੂਕ ਹੋ ਰਿਹਾ ਜੋ ਜਦੋਂ ਮਾਈਨੋਰਟੀ ਦੇ ਨਾਲ ਹੋਇਆ ਜਾਂ ਹੋ ਰਿਹਾ ਸੀ ਜਾਂ ਹੋ ਰਿਹਾ, ਤੇ ਮੈਜੋਰਿਟੀ ਜਿਹੜੇ ਸੀ ਉਹ ਚੁੱਪ ਕਰਕੇ ਬੈਠੇ ਸੀ ਕਿ ਜੀ ਸਾਨੂੰ ਕੀ, ਘੱਟੋ ਘੱਟ ਅਸੀਂ ਸੇਫ ਹੈ। ਹੁਣ ਜਿਹੜੀਆਂ ਦੋ ਖਬਰਾਂ ਇਹਨਾਂ ਦਿਨਾਂ ਦੇ ਵਿੱਚ ਨੇ, ਹੁਣ ਜਦੋਂ ਅਸੀਂ ਗਰੋ ਹੋ ਰਹੇ ਸੀ ਯੰਗਰ ਡੇਜ਼ ਦੇ ਵਿੱਚ, ਜਦੋਂ ਅਜੇ TV ਔਰ ਈਵਨ ਰੇਡੀਓ ਵੀ ਕੋਈ ਬਹੁਤ ਜ਼ਿਆਦਾ ਪੋਪੂਲਰ ਨਹੀਂ ਸੀ, TV ਤਾਂ ਅਜੇ ਔਰ ਸੋਸ਼ਲ ਮੀਡੀਆ ਤਾਂ ਬਿਲਕੁਲ ਨਹੀਂ ਸੀ, ਉਦੋਂ ਪ੍ਰਿੰਟ ਮੀਡੀਆ ਦਾ ਜਿਹੜਾ ਜ਼ਮਾਨਾ ਜੇ ਕਹਿਣਾ ਹੋਏ ਤਾਂ ਦੋ ਵੱਡੀਆਂ ਨਿਊਜ਼ ਏਜੰਸੀਜ਼ ਇੰਡੀਆ ਦੀਆਂ ਜਾਣੀਆਂ ਜਾਂਦੀਆਂ ਸੀ, ਪ੍ਰੈਸ ਟਰਸਟ ਆਫ ਇੰਡੀਆ PTI ਤੇ UNI ਯੂਨਾਈਟਿਡ ਨਿਊਜ਼ ਆਫ ਇੰਡੀਆ। ਔਰ ਇਹਨਾਂ ਦੋਨਾਂ ਦੇ ਹੀ ਜਿਹੜੇ ਨੇ ਰਿਪੋਰਟਰ ਥਾਂ ਥਾਂ ਹੁੰਦੇ ਸੀ। ਔਰ UNI ਔਰ PTI ਤਾਂ ਗਵਰਨਮੈਂਟਲ ਜ਼ਿਆਦਾ ਪ੍ਰਭਾਵ ਸੀ, UNI ਦੇ ਉੱਤੇ ਭਾਵੇਂ ਪ੍ਰਾਈਵੇਟ ਜਾਂ, ਲੇਕਿਨ ਬਹੁਤ ਵਾਰੀ ਲਾਈਨ ਗਵਰਨਮੈਂਟ ਦੀ ਟੋ ਕਰਦੇ ਸੀ। ਹੁਣ ਪਿਛਲੇ ਕੁਛ ਪੀਰੀਅਡ ਦੇ ਵਿੱਚ ਜਦੋਂ ਕਿ ਹਿੰਦੂ ਤਵੀਆਂ ਨੇ ਆਪਣਾ ਮੀਡੀਆ ਖਾਸ ਤੌਰ 'ਤੇ ਪ੍ਰਿੰਟ ਮੀਡੀਆ 'ਚ ਵੀ ਆਪਣੀ ਜਿਹੜੇ ਨੇ ਉਹ ਲੈ ਆਂਦੇ, ਔਰ ਦੂਸਰਾ ਜਿਹੜਾ ਵਿਜ਼ੂਅਲ ਮੀਡੀਆ ਉਹ ਤਾਂ ਹੈ ਹੀ ਉਹਨਾਂ ਦਾ ਬਹੁਤ ਸਾਰਾ, ਅੰਬਾਨੀ ਅਡਾਨੀ ਜਿੰਨੇ ਵੀ, ਕੋਈ ਕਿਸੇ ਕੋਲ ਹੈ ਕੋਈ ਕਿਸੇ ਕੋਲ ਹੈ। UNI ਦੇ ਵਿੱਚ ਜ਼ਾਹਰ ਹੈ ਕਿ ਵੀ ਥੋੜ੍ਹੀ ਬਹੁਤ ਇੰਡੀਪੈਂਡੈਂਟ ਰਿਪੋਰਟਿੰਗ ਦਾ ਕੁਛ ਨਾ ਕੁਛ ਬਚਿਆ ਹੋਇਆ, ਕਿਉਂਕਿ ਹੁਣ ਤਾਂ ਕੋਈ ਪ੍ਰਿੰਟ ਮੀਡੀਆ ਨੂੰ ਬਹੁਤਾ ਫੋਲੋ ਨਹੀਂ ਕਰਦਾ। ਮੈਂ ਵੀ ਜਿਹੜਾ UNI ਨੂੰ ਨਹੀਂ ਹੁੰਦਾ, PTI ਕਿਉਂਕਿ ਸਰਕਾਰੀ ਦਰਬਾਰੇ ਖਬਰਾਂ ਹੁੰਦੀਆਂ ਨੇ। ਹੁਣ UNI ਦੇ ਕੋਲ ਇੱਕ ਬਿਲਡਿੰਗ ਜਿੱਥੇ ਕਿ ਉਹ ਪਿਛਲੇ ਰਫੀ ਮਾਰਗ ਦੇ ਵਿੱਚ ਕਾਫੀ ਦੇਰ ਤੋਂ ਸੀ ਪਲਾਟ, ਜਿੱਥੇ ਉਹਨਾਂ ਨੇ ਨਹੀਂ ਬਣਾਇਆ ਕੁਛ, ਹਾਈ ਕੋਰਟ ਨੇ ਐਵਿਕਸ਼ਨ ਦਾ ਆਰਡਰ ਦਿੱਤਾ।
ਹੁਣ ਕਿਸ 2:30 ਵਜੇ ਆਰਡਰ ਹੁੰਦਾ ਹੈ ਹਾਈ ਕੋਰਟ ਦਾ, ਅਜੇ ਉਹਨਾਂ ਦੇ ਵੈਬਸਾਈਟ ਤੇ ਵੀ ਉਹ ਡਿਸੀਜਨ ਨਹੀਂ ਹੁੰਦਾ ਹੈ। ਤੇ ਪੁਲਿਸ ਦੀ ਧਾੜ, ਕਿਉਂਕਿ ਹੁਣ ਤਾਂ ਦਿੱਲੀ ਦੇ ਵਿੱਚ ਵੀ ਬੀਜੇਪੀ ਦੀ ਗਵਰਨਮੈਂਟ ਹੈ ਔਰ ਪੁਲਿਸ ਤਾਂ ਵੈਸੇ ਵੀ ਹੋਮ ਮਿਨਿਸਟਰੀ ਦੀ ਹੈ, ਦਿੱਲੀ ਦੇ ਵਿੱਚ ਸੈਂਟਰਲ ਗਵਰਨਮੈਂਟ ਕੰਟਰੋਲ ਕਰਦੀ, ਉਹ ਧਾੜ ਕਰਦੇ ਆਏ। ਉਹਨਾਂ ਨੇ UNI ਦੇ ਦਫ਼ਤਰ ਚੋਂ ਜੋ ਮੇਲ ਫੀਮੇਲ ਸਾਰੇ ਜਿੰਨੇ ਰਿਪੋਰਟਰ ਚੁੱਕ ਕੇ ਬਾਹਰ ਮਾਰੇ, ਉਹਨਾਂ ਦਾ ਬਹੁਤ ਬੁਰਾ ਹਾਲ ਕੀਤਾ, ਮੈਨ ਹੈਂਡਲ ਕੀਤਾ ਈਵਨ ਫੀਮੇਲ ਜਰਨਲਿਸਟ ਨੂੰ। ਹੁਣ ਇਸ ਦੇ ਉੱਤੇ ਈਵਨ ਜਿਹੜੀ ਇਹਨਾਂ ਦੀ ਐਡੀਟਰਸ ਗਿਲਡ ਆਫ ਇੰਡੀਆ, ਉਹਨੇ ਵੀ ਇਸ ਨੂੰ ਐਕਸੈਸਿਵ ਫੋਰਸ ਕਿਹਾ, ਕੰਡੈਮ ਕੀਤਾ। ਔਰ ਇਹਨਾਂ ਦੀ ਮੇਨ ਖਬਰ ਹੀ ਇਹ ਹੈ, ਮੀਡੀਆ ਆਰਗੇਨਾਈਜੇਸ਼ਨ ਕੰਡੈਮ ਯੂਜ਼ ਆਫ ਐਕਸੈਸਿਵ ਫੋਰਸ ਡਿਊਰਿੰਗ UNI ਐਵਿਕਸ਼ਨ। ਔਰ ਐਡੀਟਰਸ ਗਿਲਡ ਨੇ ਕਿਹਾ ਕਿ ਵੀ ਇਹ ਜਿਹੜਾ ਉਹਨਾਂ ਨੇ ਕੋਈ ਜਿਹੜਾ ਉਹਨਾਂ ਨੂੰ UNI ਦੇ ਦਫ਼ਤਰ ਜਦੋਂ ਆਇਆ, ਕੋਈ ਉਹਨਾਂ ਨੂੰ ਨੋਟਿਸ ਨਹੀਂ ਦਿਖਾਇਆ। ਐਂਡ ਸਟਾਫ ਇਨਕਲੂਡਿੰਗ ਵਿਮਨ ਜਰਨਲਿਸਟ ਵਰ ਮੈਨ ਹੈਂਡਲ ਡਿਊਰਿੰਗ ਦਾ ਐਵਿਕਸ਼ਨ ਪ੍ਰੋਸੈਸ। ਉਹਨਾਂ ਨੂੰ ਜਿਹੜਾ ਉਹ ਕੱਢ ਕੇ ਚੁੱਕ ਕੇ ਮਾਰਿਆ। ਔਰ ਇਹ ਸਾਰਾ ਆਪਣੇ ਆਪ ਦੇ ਵਿੱਚ ਦੱਸਦਾ ਹੈ ਕਿ ਮੀਡੀਆ ਨੂੰ ਜਾਂ ਥੋੜ੍ਹਾ ਬਹੁਤ ਜਿਹੜੇ ਇੰਡੀਪੈਂਡੈਂਟ ਗੱਲ ਕਰਨ ਵਾਲੇ ਨੇ ਉਹਨਾਂ ਦਾ ਕੀ ਵਜੂਦ ਹੈ। ਦੂਸਰੀ ਖਬਰ, ਜਦੋਂ ਇਹ ਕਿਹਾ ਜਾਂਦਾ ਹੈ ਕਿ ਜੀ ਸੋਸ਼ਲ ਮੀਡੀਆ ਇੱਕ ਬਹੁਤ ਵੱਡੀ ਤਾਕਤ ਹੈ, ਪਲੇਟਫਾਰਮ ਹੈ, ਆਫ ਕੋਰਸ, ਪਰ ਜੇ ਸੋਸ਼ਲ ਮੀਡੀਆ ਨੂੰ ਕੋਈ ਸੋਸ਼ਲ ਮੀਡੀਆ ਰਹਿਣ ਦੇ ਤੁਹਾਡੇ ਕੋਲ। ਹੁਣ ਅਸੀਂ ਤਾਂ ਖੁਦ ਉਸ ਬਰੰਟ ਨੂੰ ਪਿਛਲੇ 14 ਸਾਲਾਂ ਤੋਂ ਤੇ ਝੇਲ ਹੀ ਰਹੇ ਸੀ। ਹੁਣ ਬਿਲਕੁਲ ਹੀ ਜਿਵੇਂ, ਔਰ ਇਹ ਜਿਹੜਾ ਨਵਾਂ ਕਾਨੂੰਨ ਇਹਨਾਂ ਨੇ ਪਿਛਲੇ ਸਾਲ ਬਣਾਇਆ IT ਐਕਟ ਦੇ ਥੱਲੇ, ਉਹਦਾ ਸੈਕਸ਼ਨ 79(3)(b) ਹੈ, ਉਹਦੇ ਥੱਲੇ ਉਹ ਨੋਟਿਸ ਦੇ ਦਿੰਦੇ ਨੇ ਸੋਸ਼ਲ ਮੀਡੀਆ ਪਲੇਟਫਾਰਮ ਵਾਲਿਆਂ ਨੂੰ। ਉਹ YouTube ਹੈ, ਇੰਸਟਾਗ੍ਰਾਮ ਹੈ, ਫੇਸਬੁੱਕ ਹੈ, ਮੈਟਾ ਹੈ, X ਹੈ, ਕਿ ਵੀ ਇੰਨੀ ਦੇਰ ਦੇ ਵਿੱਚ ਅੱਗੇ ਤਾਂ 48 ਘੰਟੇ ਦਾ ਸੀ, ਹੁਣ ਤਾਂ 3 ਘੰਟੇ ਰਿਮੂਵ ਕਰੋ ਕੰਟੈਂਟ, ਇਹਨੂੰ ਬਲੌਕ ਕਰੋ ਇਹ ਸਾਰਿਆਂ ਨੂੰ, ਨਹੀਂ ਤਾਂ ਤੁਹਾਨੂੰ ਅਸੀਂ ਇੱਥੋਂ ਬੰਦ ਕਰ ਦਿਆਂਗੇ ਔਰ ਲੀਗਲ ਤੁਹਾਡੇ ਤੇ ਐਕਸ਼ਨ ਲਵਾਂਗੇ। ਹੁਣ ਉਹਦਾ ਇੰਪੈਕਟ ਕੀ ਹੈ? ਇਹ ਖਬਰ ਅੱਜ ਇੰਡੀਅਨ ਮੀਡੀਆ ਦੀ ਮੇਨ ਖਬਰ ਹੈ। ਵਿਦਿਨ ਅ ਈਅਰ ਆਫ ਗੈਟਿੰਗ ਪਾਵਰਸ, Ministry of Home Affairs Agency issued 290 takedown notices a day on average for online content। ਕਿ ਆਨਲਾਈਨ ਕੰਟੈਂਟ ਨੂੰ ਬਲੌਕ ਕਰਨ, ਬੰਦ ਕਰਨ ਦੇ ਲਈ ਐਵਰੇਜ 290 ਨੋਟਿਸ ਐਵਰੀ ਡੇ ਮਿਨਿਸਟਰੀ ਆਫ ਹੋਮ ਅਫੇਅਰਸ ਨੇ ਦਿੱਤੇ ਨੇ। ਅਕੋਰਡਿੰਗ ਟੂ MHA ਰਿਪੋਰਟ ਫॉर 2024-25 till March 31st 2025, ਇਹ ਫਿਗਰ ਮਾਰਚ ਦੀ ਹੈ, 1,11,185 suspicious online content has been blocked under section 79(3)(b) of IT Act. On March 13, 2024, the Indian Cyber Crime Coordination Center was designated as the MHA's agency to perform the functions under section this. ਹੁਣ ਕੱਲਾ ਇਹੀ ਨਹੀਂ ਹੈ ਵੀ ਉਸ ਕੰਟੈਂਟ ਨੂੰ ਕੱਢ ਦਿੰਦੇ ਨੇ ਜਾਂ ਉਹਨਾਂ ਨੂੰ ਬਲੌਕ ਕੀਤਾ ਹੈ ਉਹਨਾਂ ਨੇ। ਹੁਣ ਜਿਹੜੀਆਂ ਸਟੇਟ ਦੀਆਂ ਪੁਲਿਸ ਫੋਰਸਿਸ ਨੇ ਉਹਨਾਂ ਨੂੰ ਵੀ ਇਨਫੋਰਮ ਕਰ ਦਿੰਦੇ ਨੇ, ਨਾਲ ਦੀ ਨਾਲ ਕੇਸ ਵੀ ਰਜਿਸਟਰ ਕਰ ਲੈਂਦੇ ਨੇ ਔਰ ਚੁੱਕ ਕੇ ਜਿਹੜਾ ਅੰਦਰ ਵੀ ਦੇ ਦਿੰਦੇ ਨੇ ਕਿ ਵੀ ਇਹ ਉਹਨਾਂ ਨੇ ਕਿਹਾ ਕਿ ਵੀ ਆਹ ਉਹਨਾਂ ਨੂੰ ਡੈਜ਼ਿਗਨੇਸ਼ਨ ਮਿਲੀ ਥੋੜ੍ਹੀ ਦੇਰ ਪਹਿਲਾਂ, ਔਰ ਉਹ ਜਿਹੜੇ ਨੇ ਹੁਣ ਇਸ ਸੈਕਸ਼ਨ ਦੇ ਥੱਲੇ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਨੂੰ ਇੰਪਲੀਮੈਂਟ ਕਰਦੇ ਨੇ। ਔਰ ਉਹਨਾਂ ਦੀ ਐਨੂਅਲ ਰਿਪੋਰਟ 'ਚ ਇਹ ਸਸਪੀਸ਼ੀਅਸ ਆਨਲਾਈਨ ਕੰਟੈਂਟ ਨੂੰ ਬਲੌਕ ਕਰਨ ਦੀ ਲਾਈਨ ਹੈ। ਫਿਰ ਸੋਸ਼ਲ ਮੀਡੀਆ ਇੰਟਰਮੀਡੀਏਟਰੀ ਐਕਟਸ had challenged this provision, and the Sahyog portal, which enables police access the country to send such notices through a common platform, ਉਹ ਵੀ ਜਿਹੜਾ ਥੱਲੇ ਪੁਲਿਸ ਵੀ ਜਿਹੜੀ ਹੈ ਉਹ ਗ੍ਰਿਫਤਾਰ ਕਰ ਲੈਂਦੀ ਹੈ। ਔਰ ਇਹ ਜਿਹੜੀ ਹੈ ਫਿਰ ਇਹਨਾਂ ਨੇ ਅੱਗੋਂ ਹੋਰ ਡਿਟੇਲ ਦਿੱਤੀ ਹੈ ਕਿ ਭਾਈ ਜਿਹੜੇ ਟੇਕ ਡਾਊਨ ਨੋਟਿਸ ਨੇ ਉਹਨਾਂ 'ਚੋਂ ਅੱਗੋਂ ਆਲਮੋਸਟ ਸਾਰਿਆਂ ਦਾ ਹੀ ਅਕਾਊਂਟ ਉਹ ਬੰਦ ਕਰ ਦਿੱਤੇ ਜਾਂਦੇ ਨੇ। ਔਰ ਇਸ ਦੇ ਲਈ ਅਸੀਂ ਸਮਝਦੇ ਹਾਂ ਕਿ ਵੀ ਇਹ ਜਮਹੂਰੀਅਤ ਹੈ ਜਿੱਥੇ ਸਭ ਤੋਂ ਜ਼ਿਆਦਾ ਹੁਣ ਈਵਨ ਜੰਮੂ ਕਸ਼ਮੀਰ 'ਚ ਅੱਜ ਵੀ ਮੈਕਸਿਮਮ ਦੁਨੀਆ 'ਚ ਜੇ ਕਿਤੇ ਇੰਟਰਨੈਟ ਸ਼ਟਡਾਊਨ ਹੈ ਤਾਂ ਉਸ ਥਾਂ ਦੇ ਉੱਤੇ ਹੈ। ਬਿਲਕੁਲ ਪੰਜਾਬ ਦੇ ਵਿੱਚ ਅਸੀਂ ਦੇਖਦੇ ਹਾਂ ਵੀ ਕਿੰਨੇ ਪਾਰਟ, ਕਿੰਨੇ ਕੰਟੈਂਟ, ਈਵਨ ਜੇ ਕੋਈ ਹੁਣ ਇੱਕ ਇਹਨਾਂ ਨੇ ਸਨਾਤਨੀ ਕਿਸਮ ਦਾ ਹਿੰਦੂ ਪ੍ਰੋਪੇਗੈਂਡਾ ਸ਼ੁਰੂ ਕੀਤਾ ਹੋਇਆ ਆਨਲਾਈਨ, ਔਰ ਉਸ ਦੇ ਉੱਤੇ ਈਵਨ AI ਉਹਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਵੀ ਯੂਜ਼ ਕਰਦੇ ਨੇ। ਉਹਨੂੰ ਚੈਲੰਜ ਕਰਨ ਵਾਲਾ ਜੇ ਕੋਈ ਸਿੱਖ ਕੰਟੈਂਟ ਕ੍ਰੀਏਟਰ ਕਾਊਂਟਰ ਜਵਾਬ ਦਿੰਦਾ ਹੈ ਕਿ ਵੀ ਨਹੀਂ ਆਹ ਗੁਰਮਤ ਵਿਚਾਰਧਾਰਾ ਇਹ ਹੈ ਜਾਂ ਦੂਜਾ ਹੈ, ਵਿਦਨ 24 ਆਵਰਸ ਉਹਨਾਂ ਦੇ ਅਕਾਊਂਟ ਬੰਦ ਹੋਏ ਹੁੰਦੇ ਨੇ। ਔਰ
ਕਈ ਉਹ ਅਕਾਊਂਟ ਇਹਨਾਂ ਨੇ ਬੰਦ ਕੀਤੇ ਨੇ ਸਿੱਖ ਹਲਕਿਆਂ ਦੇ, ਸਿੱਖਾਂ ਦੇ, ਜਿਨ੍ਹਾਂ ਦੇ ਲੱਖਾਂ ਫਾਲੋਅਰ ਨੇ। ਹੁਣ ਤੁਸੀਂ ਫਾਲੋਅਰ ਬਣਾਉਂਦੇ ਆ, ਤੁਹਾਡੇ ਸਬਸਕ੍ਰਾਈਬਰ ਹੁੰਦੇ ਆ, ਕਿੰਨਾ ਵਕਤ ਲੱਗਦਾ। ਹੁਣ ਅਸੀਂ 10-12 ਸਾਲਾਂ 'ਚ, ਹਾਲਾਂ ਅਸੀਂ 7-8 ਸਾਲ ਪਹਿਲਾਂ ਸ਼ੁਰੂ ਕੀਤਾ ਹੈ ਕਿ 2,91,000 ਸਾਡਾ ਸਬਸਕ੍ਰਾਈਬਰ YouTube ਤੇ ਸੀ, ਜਿਨ੍ਹਾਂ 'ਚ 45 ਤੋਂ 50% ਜਿਹੜੀ ਵਿਊਅਰਸ਼ਿਪ ਪੰਜਾਬ ਜਾਂ ਵਿਦ ਇਨ ਇੰਡੀਆ ਉਹ ਆਲ ਆਫ ਏ ਸਡਨ ਗਾਇਬ। ਔਰ ਹੁਣ ਇਸ ਹੱਦ ਤੱਕ ਇਹਨਾਂ ਨੇ ਇਨਫਲੂਐਂਸ ਕੀਤਾ ਹੈ ਕਿ ਵੀ ਸਾਨੂੰ ਕਈਆਂ ਦੀਆਂ ਸ਼ਿਕਾਇਤਾਂ ਪ੍ਰਾਈਵੇਟਲੀ ਆਉਂਦੀਆਂ ਨੇ ਕਿ TV 84 ਸਰਚ ਕੀਤਿਆਂ ਵੀ ਨਹੀਂ ਮਿਲਦਾ ਹੈ। ਜੇ ਤੁਸੀਂ ਸਰਚ ਵੀ ਕਰਦੇ ਹੋ ਉਹ ਬਿਲਕੁਲ ਹੀ ਗਾਇਬ ਕਰ ਦਿੰਦਾ। ਹੁਣ ਉਹ TV 84 USA ਜਿਹੜਾ ਉਹਨੂੰ ਕੀਤਾ ਹੈ, ਉਹ ਕਿੰਨੀ ਕੁ ਦੇਰ ਉਹਨੂੰ ਸਰਵਾਈਵ ਕਰਨ ਦੇਣਗੇ। ਹੁਣ ਕਿੱਥੇ ਤੁਹਾਡਾ ਤੁਸੀਂ ਇੰਨਾ ਇੱਕ ਮਿਹਨਤ ਦੇ ਨਾਲ ਕਿਸੇ ਚੀਜ਼ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਇੱਕ ਜ਼ਰੀਆ ਬਣਿਆ, ਔਰ ਇਹ ਵੀ ਇਸ IT ਐਕਟ ਦੇ ਥੱਲੇ ਹੀ ਉਹਨਾਂ ਨੇ ਬਿਲਕੁਲ ਉਹਨੂੰ ਸਿਕਿਉਰਿਟੀ ਥ੍ਰੈਟ ਦੱਸ ਕੇ ਉਸ ਨੂੰ ਬੰਦ ਕੀਤਾ। ਸੋ ਇਹ ਜਮਹੂਰੀਅਤ ਦਾ ਨਮੂਨਾ ਹੈ ਜਿਹਨੂੰ ਇਹ ਕਲੇਮ ਕਰਦੇ ਨੇ ਕਿ ਦਾ ਲਾਰਜੈਸਟ ਡੈਮੋਕ੍ਰੇਸੀ ਔਨ ਦਿਸ ਪਲੈਨਟ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਹੁਣ ਆਪਾਂ ਆਪਣੇ ਵਿਊਅਰਸ ਵਾਸਤੇ ਨੇ ਉਹ ਲੈਣ ਜਾ ਰਹੇ ਹਾਂ। ਸੋਨਮਲ ਜੀ ਸਾਡੇ ਪਹਿਲੇ ਵਿਊਅਰ ਨੇ, ਰੈਗੂਲਰ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਇਸੇ ਤਰ੍ਹਾਂ ਸਾਡੇ ਕੋਲ ਹੈਗੇ ਨੇ ਟੋਨੀ ਢੀਂਡਸਾ ਜੀ ਵੀ, ਇਹ ਵੀ ਰੈਗੂਲਰ ਨੇ। ਔਰ ਮੁਹੰਮਦ ਜੂਨਸ ਜੀ ਜਿਹੜੇ ਸਾਡੇ ਕੋਲ ਆਏ ਨੇ ਕਾਫੀ ਦਿਨਾਂ ਬਾਅਦ। ਕੀ ਹਾਲ ਹੈ ਤੁਹਾਡਾ ਜੀ? ਤੁਸੀਂ ਖੈਰੀਅਤ ਵਿੱਚ ਸੀ ਹਨਾ? ਸਹੀ, ਰਮਜ਼ਾਨ ਮਹੀਨਾ ਚੱਲ ਰਿਹਾ ਸੀ ਨਾ, ਮਾਹਿਰ ਰਮਜ਼ਾਨ, ਉਹ ਤੋਂ ਪਹਿਲਾਂ ਵੀ ਗਾਇਬ ਵੀ ਹੋਈ ਗਏ ਸੀ। ਚਲੋ ਵਧੀਆ, ਵੈਲਕਮ ਬੈਕ। ਔਰ ਇਹ ਸਾਨੂੰ ਸਤਿ ਸ਼੍ਰੀ ਅਕਾਲ ਐਂਡ ਸਲਾਮ ਵਾਲੇਕਮ ਕਹਿੰਦੇ ਨੇ, ਵਾਲੇਕਮ ਸਲਾਮ। ਔਰ ਫਿਰ ਇਸੇ ਤਰ੍ਹਾਂ ਸ਼ਰਦਾ ਸਿੰਘ ਜੀ ਵੀ, ਫਿਰ ਜਤਿੰਦਰ ਸਿੰਘ ਜੀ ਵੀ, ਫਿਰ ਅਮਰਜੀਤ ਸੈਣੀ ਜੀ ਵੀ, ਔਰ ਫਿਰ ਇਸੇ ਤਰ੍ਹਾਂ TC ਜੀ ਵੀ, ਔਰ ਮੁਹੰਮਦ ਜਾਕੂਬ ਜੀ ਵੀ, ਇਹ ਵੀ ਸਾਡੇ ਰੈਗੂਲਰ ਵਿਊਅਰ ਨੇ। ਸਾਨੂੰ ਕਾਫੀ ਉਹਨਾਂ ਨੇ ਮੈਸੇਜ ਅੱਜ ਭੇਜੇ ਨੇ, ਇਹਨਾਂ ਦਾ बहुत बहुत शुक्रिया। कहते हैं कि हम तो सीधी सी बात जानते हैं कि इंडिया का दोस्त है वो पाकिस्तानी और खालिस्तान का दुश्मन है। सो फिर इसी तरह कहते हैं कि आपने सही बोला, ये जंग है इस्लाम की खिलाफ है। और फिर TC फतेह बुलाते हैं। और फिर इस तरह सरल जड़े ने गुरु फतेह कहते हैं। और फिर इस तरह मुहम्मद जूनस जी कहते हैं कि डॉक्टर साहब इस जंग विच जिहड़े है शैतानी किरदार जिहड़ा इजराइल दा है, तबाही ईरान दी भी है होवे और तबेशी इजराइल दे भी होवे। सो अटैक इजराइल ने कीता है, अमरीका ने स्टेटमेंट दिती है कि हम दोनों ने मिलकर किया है। सो फिर ਅਮਰੀਕਾ ਡਰੈਗ ਹੋਇਆ ਇਹਦੇ 'ਚ, ਤਾਂ ਅਮਰੀਕਨ ਐਕਸਪਰਟ ਹੀ ਕਹਿ ਰਹੇ ਨੇ ਜਿਹੜੇ ਇਸ ਫੀਲਡ ਦੇ ਲੋਕ ਨੇ। ਔਰ ਫਿਰ ਕਹਿੰਦੇ ਨੇ ਕਿ ਡਾਕਟਰ ਸਾਹਿਬ ਜੰਗਬੰਦੀ ਦੀ ਜਿਹੜੀ ਗੱਲ ਹੈ, ਗੱਲਬਾਤ ਹੈ, ਬਿਲਕੁਲ ਸਹੀ ਹੈ। ਦੋਨੋਂ ਮੁਲਕੋਂ ਜਿਹੜਾ ਹੈਗਾ ਇਹਨਾਂ ਦਾ ਜਿਹੜੀ ਹੈ ਡਿਸੀਜਨ ਹੈ, ਐਨੀ ਕਿਸੇ ਵੇਲੇ ਵੀ ਜੰਗ ਜਿਹੜੀ ਬੰਦੀ ਹੈ ਹੋ ਸਕਦੀ ਹੈ, ਗੱਲਬਾਤ ਹੋ ਚੁੱਕੀ ਹੈ ਜੀ। ਤੇ ਫਿਰ ਮੁਹੰਮਦ ਜਾਕੂਬ ਜੀ ਕਹਿੰਦੇ ਨੇ ਆਪਨੇ ਸਹੀ ਬੋਲਾ, ਅਸਲ ਸ਼ੈਤਾਨ ਜਿਹੜਾ ਹੈ ਉਹੀ ਹੈ, ਇਜ਼ਰਾਈਲੀ ਹੈ। सो फिर इसी तरह कहते हैं कि जिस तरह इंडिया ने खालिस्तान और कश्मीर पर कब्जा किया हुआ है, जब इंडिया का दोस्त है वो कहते दुश्मन खालिस्तान और पाकिस्तान का है। और फिर जोनस जी कहते हैं कि डॉक्टर साहब 2030 तक कश्मीर पाकिस्तान के हिस्सा बन जाएगा और हिमाचल प्रदेश जड़ा चाइना का, और फिर कहते खालिस्तान जरूर बन जाएगा। नहीं, हिमाचल प्रदेश भी खालिस्तान का हिस्सा ही है। साड़ियाँ नैचुरल पहाड़ियाँ ने रोहतांग पास तक सिख राज दे वेड़े भी। और फिर कहते डॉक्टर साहब पाकिस्तान ते अमरीका जिहड़ी इमीडिएट जिहड़े करा रहे हैं। सो सच गल है कि पाकिस्तान इस तो पहला ही कहते अमरीका तालिबान विच जंगबंदी कहते करवा चुकिया है। और फिर मुहम्मद जाकूब जी कहते हैं कि डॉक्टर साहब जिस तरह आपकी सोच है, काश हर खालसा की सोच जड़ी आपकी तरह हो जाए, और यानी जड़ा सच्चा खालसा है, सच्चा खालिस्तानी यानी हक सच की आवाज़ बोलने वाला। और फिर अमर शुक्रिया कंप्लीमेंट ते लई। जी, जड़े आमिर ने वो स्पेन तो कहते देख रहे हैं, तो कहते तुहाडे मिलियन व्यूअर्स जड़े होने चाहिए ने। जी, हुण ब्लॉक किया होया सानू सारे पासों ही, एल्गोरिज्म इस किस्म का बनाया, लोगों तक पहुँचता नहीं है। पर ਤੁਸੀਂ ਜਿੰਨੇ ਕੁ ਸਾਡੇ ਵਿਊਅਰ ਹੋ ਜੇ ਅੱਗੇ ਤੁਸੀਂ ਸਾਰਿਆਂ ਨਾਲ ਸ਼ੇਅਰ ਕਰ ਦਿਓ,
ਮੇਬੀ ਆਉਣ ਵਾਲੇ ਪੀਰੀਅਡ 'ਚ ਜਿਹੜਾ ਹੈ ਉਹ ਐਲਗੋਰਿਜ਼ਮ ਬਦਲ ਜਾਏ ਇਹਨਾਂ ਦਾ। ਬਿਲਕੁਲ। ਫਿਰ मोहम्मद याकूब जी कहते हैं कि या अल्लाह हमारी ज़िंदगी में फ़लस्तीन कश्मीर और खालिस्तान आज़ाद करवा दो, आमीन या आमीन अल्लाह। आमीन, रब हाँ, मदद ਜ਼ਰੂਰ करे। ਰਹਿਮਤ हाँ ਕਰੇ। जी। और जोनस जी कहते हैं कि डॉक्टर साहब नज़र आ रहा है कि डायस्पोरा सिख सच्ची नीयत ਦੇ ਨਾਲ ਖਾਲਿਸਤਾਨ ਤਾਰੀਖ ਨੂੰ ਲੈ ਰਹੇ ਨੇ ਔਰ ਚੱਲ ਰਹੀ ਹੈ, ਔਰ ਜਿਹੜੀ ਸੱਚੀ ਨੀਅਤ ਨੂੰ ਕਹਿੰਦੇ ਫਲ ਲੱਗਦਾ। ਉਹਨਾਂ ਦਾ ਕਹਿਣ ਦਾ ਮਤਲਬ ਹੈ ਕਿ ਕਹਿੰਦੇ ਖਾਲਸਾ ਨਹੀਂ, ਪੰਜਾਬ ਦੇ ਵਿੱਚ ਵੀ ਸਿੱਖ ਤਾਂ ਕੌਮ ਬਤੌਰੇ ਕੌਮ ਜਿਹੜਾ ਹੈ ਇਸ ਪ੍ਰਤੀ ਪੂਰੀ ਆਪਣੀ ਆਸਥਾ ਵੀ ਰੱਖਦੇ ਨੇ ਔਰ ਵਕਤਨ ਬਾ ਵਕਤਨ ਐਕਸਪ੍ਰੈਸ ਵੀ ਉਹਨੂੰ ਕਰਦੇ ਨੇ, ਲੇਕਿਨ ਇੰਨੇ ਕੁ ਮਸਲਿਆਂ 'ਚ ਉਲਝਾ ਦਿੱਤਾ ਹੋਇਆ ਕੌਮ ਨੂੰ, ਇੰਨੇ ਕੁ ਇਸ਼ੂ ਖੜੇ ਕਰ ਦਿੱਤੇ ਜਾਂਦੇ ਨੇ ਕਿ ਬਹੁਤ ਵਾਰੀ ਅਸੀਂ ਇੱਧਰ ਉੱਧਰ ਜਿਹੜਾ ਫਿਰ ਆਪਣਾ ਅਟੈਂਸ਼ਨ ਡਿਵਾਈਡ ਹੁੰਦੀ ਹੈ। ਅਦਰਵਾਈਜ਼ ਕੌਮ ਤਾਂ ਤਿਆਰ ਹੈ। ਪੰਜਾਬ ਦੇ ਵਿੱਚ ਤਾਂ ਹਮੇਸ਼ਾ ਹੀ ਅਸੀਂ ਕਿੰਨੀਆਂ ਉਦਾਹਰਨਾਂ ਪਿਛਲੇ ਪੀਰੀਅਡ 'ਚ ਦੇ ਸਕਦੇ ਹਾਂ ਵੀ ਜਦੋਂ ਪੰਥ ਦੀ ਆਵਾਜ਼ ਹੁੰਦੀ ਹੈ ਸਿੱਖ ਕੌਮ ਖਲੋ ਜਾਂਦੀ ਹੈ। ਇਹਨੇ ਸੱਚੀ ਨੀਤ ਵਾਲਿਆਂ ਦੀ ਜਿਹੜਾ ਰੱਬ ਹੈ ਉਹ ਮਦਦ ਕਰਦਾ। ਔਰ ਮੁਹੰਮਦ ਯਾਕੂਬ ਜੀ ਕਹਿੰਦੇ ਨੇ ਕਿ ਅਲ ਮਦਦ, ਹਾਂਜੀ ਉਹ ਇਹਨਾਂ ਦਾ ਕਹਿਣ ਦਾ ਮਤਲਬ ਤੇ ਸਾਰਿਆਂ ਦੀ ਮਦਦ ਕਰੇ ਰੱਬ ਸਾਡਾ। ਔਰ ਫਿਰ ਕਹਿੰਦੇ ਨੇ कि अगर पाकिस्तान बन सकता है तो खालिस्तान क्यों नहीं बन सकता। इंडिया कहता है कि बहुत थोड़े ਜਿਹੜੇ ਸਿੱਖ ਨੇ ਉਹ ਖਾਲਿਸਤਾਨ ਦੀ ਜਿਹੜੀ ਹੈ ਡਿਮਾਂਡ ਕਰਦੇ ਨੇ। ਇਹ ਰੈਫਰੈਂਡਮ ਦਾ ਮਤਲਬ ਇਹ ਹੈ ਵੀ ਪੁੱਛ ਲਓ, ਜੇ ਤੁਹਾਨੂੰ ਇਹ ਲੱਗਦਾ ਵੀ ਨਹੀਂ ਚਾਹੁੰਦੇ ਤਾਂ ਫਿਰ ਤੁਸੀਂ ਇੰਨਾ ਡਰਦੇ ਕਿਉਂ, ਘਬਰਾਉਂਦੇ ਕਿਉਂ ਰੈਫਰੈਂਡਮ ਤੋਂ। ਬਿਲਕੁਲ। ਜੋਨਸ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਅਸੀਂ ਪੰਜਾਬ ਦੇ ਲੀਡਰਸ਼ਿਪ ਦੇ ਵਾਸਤੇ ਹਿਫਾਜ਼ਤ ਦੇ ਜਿਹੜੀ ਤੁਹਾਡੀ ਕਹਿੰਦੀ ਦੁਆ ਕਰਦੇ ਆ, ਔਰ ਤੁਸੀਂ ਕਹਿੰਦੇ ਆਪਣਾ ਜਿਹੜੀ ਹਿਫਾਜ਼ਤ ਲਈ ਜਿਹੜੀ ਆਪਣਾ ਖਿਆਲ ਰੱਖਿਆ ਕਰੋ। ਬਹੁਤ ਸ਼ੁਕਰੀਆ ਤੁਹਾਡੇ ਫਿਕਰ ਲਈ, ਬਾਕੀ ਤਾਂ ਰੱਬ ਦੇ ਹੱਥ ਵਾਸ ਹੈ ਆਣਾ ਜਾਣਾ। ਬਿਲਕੁਲ, ਹਾਂਜੀ। ਔਰ ਫਿਰ ਇਸ ਤਰ੍ਹਾਂ ਆਪਾਂ TV 84 USA ਚੱਲਦੇ ਆ। ਨਾਸਰ ਚੌਧਰੀ ਜੀ ਵੀ ਸਾਨੂੰ ਜਿਹੜੇ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਜ਼ਿੰਦਾਬਾਦ ਜ਼ਿੰਦਾਬਾਦ ਨਾਸਿਰ ਸਾਹਿਬ। ਹਾਂਜੀ, ਇੱਥੇ ਲੋਡ ਹੁਣ ਟਾਈਮ ਲੱਗ ਰਿਹਾ ਇੱਥੇ ਮੇਰੇ ਕੋਲ, ਤੁਸੀਂ ਜੇ ਕਰ ਸਕਦੇ ਇੱਕ ਮਿੰਟ ਮੈਂ ਇੱਥੇ ਦੇਖਦੀ ਹਾਂ। ਉੱਥੇ ਵੀ ਸਾਰੇ ਜਿਹੜੇ ਵਿਊਅਰਸ ਨੇ ਉਹ ਦੇਖ ਰਹੇ ਨੇ ਸਾਨੂੰ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਓਕੇ, ਸਾਡੇ ਕੋਲ ਹੈਗੀ ਹੈ ਓਕੇ ਇੱਕ ਮੈਸੇਜ ਅਪੀਅਰ ਹੋ ਜਾਣ ਸਹੀ, ਤੁਸੀਂ ਦੇਖੋ। ਹਾਂਜੀ ਹਾਂਜੀ, ਖਾਲਸਾ ਦੇਸ਼ ਪੰਜਾਬ, ਜਤਿੰਦਰ ਸਿੰਘ, ਐਰਰ ਆ ਰਿਹਾ ਮੇਰੇ ਕੋਲ। ਜਸ ਹਾਂਜੀ ਆ ਗਏ। ਨਹੀਂ ਐਰਰ ਦੱਸ ਰਿਹਾ। ਜਸਕੀਰਤ ਸਿੰਘ, ਗੁਰਜੀਤ ਸਿੰਘ, ਰਾਜਨਪ੍ਰੀਤ ਸਿੰਘ, ਜਸਪਾਲ ਸਿੰਘ, ਨੂਪਾ ਜੀ, ਇਹਨਾਂ ਸਾਰਿਆਂ ਨੇ ਜਾਂ ਫਤਿਹ ਜਾਂ ਗ੍ਰੀਟਿੰਗਸ ਨੇ। ਜੀ। ਔਰ ਉਹਦੇ ਤੇ ਸ਼ਾਇਦ ਅਗੇਨ ਕੁਛ ਇੰਟਰਨੈਟ ਦੀ ਚੱਲ ਰਹੀ ਹੈ ਗੜਬੜ ਜੀ। ਮਿਸਰਾ ਸਿੰਘ ਨੂਪਾ ਜੀ ਨੇ ਕਿਹਾ ਕਿ ਵੀ ਜਦੋਂ ਥੋੜੀ ਜ਼ਮੀਨ ਕੋਈ ਦਬਾ ਲੈਂਦਾ ਹੈ ਤਾਂ ਰਾਤ ਨੂੰ ਨੀਂਦ ਨਹੀਂ ਆਉਂਦੀ, ਮਜਬੂਰੀ ਵਿੱਚ ਸੇਲ ਹੋ ਜਾਵੇ ਤਾਂ ਸਾਰੀ ਉਮਰ ਚੁੱਭਦੀ ਰਹਿੰਦੀ ਹੈ। ਨਹੀਂ, ਇਹ ਤਾਂ ਇੱਕ ਨਿੱਜੀ ਪੀੜ ਹੈ, ਇੱਕ ਤੁਸੀਂ ਸਾਰੀ ਇਨਸਾਨੀਅਤ ਦੀ ਪੀੜ ਨੂੰ ਜਦੋਂ ਮਹਿਸੂਸ ਕਰਦੇ ਹੋ ਬਿਲਕੁਲ ਉਹ ਵੀ। ਫਿਰ ਮਿਸਰਾ ਸਿੰਘ ਔਰ ਬ੍ਰਹਮਿਨੰਦਰ ਭਿੰਡਰ ਜੀ, ਜਸਵੀਰ ਸਿੰਘ, ਉਹਨਾਂ ਦਾ ਕਹਿਣਾ ਕਿ ਜੀ ਈਰਾਨ ਤਾਂ ਕਹਿੰਦਾ ਵੀ ਇਜ਼ਰਾਈਲ ਨੂੰ ਵਾਈਪ ਆਊਟ ਕਰੋ ਅਤੇ ਅਮਰੀਕਾ ਨੂੰ ਵਾਈਪ ਆਊਟ ਕਰਨਾ ਹੈ। ਫਿਰ ਉਹਨਾਂ ਨੂੰ ਇਹ ਵੀ ਲੱਗਦਾ ਵੀ ਸਾਡਾ ਜਿਹੜਾ ਵਿਸ਼ਲੇਸ਼ਣ ਹੈ ਉਹ ਕੋਈ ਖਾਸ ਵਧੀਆ ਨਹੀਂ ਹੈ। ਫਿਰ ਉਹਨਾਂ ਨੂੰ ਇਹ ਵੀ ਲੱਗਦਾ ਵੀ ਅਸੀਂ ਸਿੱਖਾਂ ਦੀਆਂ ਗੱਲਾਂ ਘੱਟ ਕਰਦੇ ਹਾਂ, ਆਲੇ ਦੁਆਲੇ ਤੁਰੇ ਫਿਰਦੇ ਹਾਂ। ਸੋ ਤੁਹਾਡੇ ਤਿੰਨੋਂ ਹੀ ਕਮੈਂਟ ਦੱਸਦੇ ਨੇ ਕਿ ਵੀ ਤੁਸੀਂ ਇਸ ਮੁੱਦੇ 'ਤੇ ਡਿਫਰੈਂਟਲੀ ਸੋਚਦੇ ਹੋ। ਇਹ ਠੀਕ ਹੈ ਕਿ ਇਹ ਵੀ ਜਾਨਦਾਰ ਕੌਮਾਂ ਦੇ ਵਿੱਚ ਹੁੰਦਾ ਵੀ ਕਿਸੇ ਇਸ਼ੂ ਨੂੰ ਕੌਣ ਕਿਵੇਂ ਦੇਖਦਾ। ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਵੀ ਇੱਕ ਬੈਲੈਂਸ ਰੱਖ ਕੇ ਗੱਲ ਕੀਤੀ ਜਾਏ। ਅਸੀਂ ਕਿਸੇ ਇੱਕ ਦੇ ਝੰਡਾ ਬਰਦਾਰ ਨਹੀਂ ਹੈ। ਕੌਮੀ ਤੌਰ ਦੇ ਉੱਤੇ ਜਿੱਥੇ ਮੁੱਦੇ ਪੰਜਾਬ ਦੇ ਸਿੱਖ ਕੌਮ ਦੇ ਹੁੰਦੇ ਨੇ ਉਹਦੇ 'ਚ ਅਸੀਂ ਜ਼ਰੂਰ ਡਿਸਕਸ ਕਰਦੇ ਹਾਂ, ਲੇਕਿਨ ਜਿਸ ਕਿਸਮ ਦੀ ਸਾਡੇ ਬਹੁਤੇ ਪੱਤਰਕਾਰੀ ਕਰਦੇ ਨੇ ਜਾਂ ਜਿਸ ਕਿਸਮ ਦੀਆਂ ਡਿਸਕਸ਼ਨਸ ਔਰ ਦੂਸਰੀਆਂ ਨੇ ਜਿਨ੍ਹਾਂ 'ਚ ਕੋਈ ਮੁੱਖ ਮੁੱਦਾ ਜਿਹੜਾ ਹੈ ਉਹ ਕੌਮੀ ਘਰ ਦੇ ਨਾਲ ਜੁੜਿਆ ਹੋਇਆ ਨਹੀਂ ਹੁੰਦਾ, ਜ਼ਾਹਰ ਹੈ ਉਹ ਅਸੀਂ ਉਸ ਨੂੰ ਪਿਕ ਨਹੀਂ ਕਰਦੇ। ਇਹ ਵੀ ਅਸੀਂ ਦੂਸਰਿਆਂ ਨਾਲੋਂ ਜਿਹੜੀ ਹੈ ਸਾਡੀ ਕੋਸ਼ਿਸ਼ ਸੀ ਕਿ ਵੀ ਕਿਉਂਕਿ ਆਪਣੀ ਕੌਮ 'ਚ ਬਹੁਤਾ ਪੜ੍ਹਨ ਲਿਖਣ ਦਾ ਸ਼ੌਕ ਨਹੀਂ ਹੈ ਕਿ ਅਸੀਂ ਇੰਟਰਨੈਸ਼ਨਲ ਇਸ਼ੂਜ਼ ਨੂੰ ਜਿਹੜਾ ਵੀ ਅਹਿਮੀਅਤ ਦਈਏ। ਔਰ ਇਹੀ ਕਾਰਨ ਹੈ ਕਿ ਵੀ
ਹੁਣ ਬਹੁਤ ਸਾਰੇ ਹੋਰ ਵੀਰ ਭੈਣਾਂ ਵੀ ਜਿਹੜੇ ਆਪਣੀਆਂ ਪ੍ਰੈਜੈਂਟੇਸ਼ਨਸ ਦਿੰਦੇ ਨੇ ਇਸ ਦੀ ਗੱਲ ਕਰਦੇ ਨੇ, ਅੱਛਾ ਪਰ ਤੁਹਾਨੂੰ ਹੱਕ ਹੈ ਕਹਿਣ ਦਾ ਔਰ ਖੁਸ਼ੀ ਹੈ ਵੀ ਤੁਸੀਂ ਦੇਖਦੇ ਹੋ ਔਰ ਤੁਸੀਂ ਆਪਣਾ ਵਿਊ ਵੀ ਦਿੱਤਾ ਹੈ। ਔਰ ਅਸੀਂ ਇਹ ਸਮਝਦੇ ਹਾਂ ਵੀ ਅੱਜ ਕੋਈ ਵੀ ਚੀਜ਼ ਇੰਡੀਪੈਂਡੈਂਟ ਨਹੀਂ ਹੈ। ਜੋ ਕੁਝ ਇੰਟਰਨੈਸ਼ਨਲੀ ਵਾਪਰਦਾ ਹੈ, ਸਾਡੇ ਗੁਆਂਢ 'ਚ ਵਾਪਰਦਾ ਹੈ, ਉਹੀ ਕੌਮੀ ਘਰ ਖਾਲਿਸਤਾਨ ਦੇ ਲਈ ਵੀ ਅਲਟੀਮੇਟਲੀ ਉਹਨਾਂ 'ਚੋਂ ਹੀ ਜਿਹੜੀਆਂ ਚੇਂਜਸ ਨੇ ਨਿਕਲਣੀਆਂ ਨੇ। ਸੋ ਇਹ ਇਵੇਂ ਨਹੀਂ ਹੈ ਕਿ ਵੀ ਸਾਨੂੰ ਕੋਈ ਜਿਹੜੇ ਪੰਜਾਬ ਦੇ ਇਸ਼ੂਜ਼ ਦਾ ਫਿਕਰ ਨਹੀਂ ਹੁੰਦਾ, ਪਰ ਜਦੋਂ ਕੋਈ ਰੀਅਲ ਇਸ਼ੂ ਹੋਏ, ਬਾਕੀ ਜਿਸ ਕਿਸਮ ਦੀ ਪੰਜਾਬ ਦੀ ਸਿਆਸਤ ਹੈ, ਜਸਵੀਰ ਸਿੰਘ ਜੀ ਤੁਸੀਂ ਵੀ ਬਹੁਤ ਭਲੀ ਔਰ ਬਿਹਤਰ ਜਾਣਦੇ ਹੋ। ਔਰ ਇਸ ਦੇ ਨਾਲ ਜਿਹੜਾ ਭੈਣ ਜੀ ਕੁਲਦੀਪ ਕੌਰ ਉਹਨਾਂ ਦੀ ਫਤਿਹ ਹੈ, ਔਰ ਗੁਰਦੀਪ ਸਿੰਘ, ਇੰਦਰਜੀਤ ਸਿੰਘ ਸੰਧੂ, ਸਤਨਾਮ ਸਿੰਘ, ਗੁਰਿੰਦਰ ਮਾਨ, ਰਾਜਵਿੰਦਰ ਕੌਰ, ਉਹਨਾਂ ਨੇ ਵੀ ਤੁਹਾਨੂੰ ਵੀ ਔਰ ਮੈਨੂੰ ਵੀ ਫਤਿਹ ਬੁਲਾਈ। ਫਤਿਹ ਜੀ। ਗੁਰਪ੍ਰਕਾਸ਼ ਸਿੰਘ ਫਤਿਹ ਹੈ, ਔਰ ਧਰਮਿੰਦਰ ਸਿੰਘ, ਮਿਸਰਾ ਸਿੰਘ ਅਗੇਨ, ਨਾਸਰ ਚੌਧਰੀ ਜੀ ਖਾਲਿਸਤਾਨ ਜ਼ਿੰਦਾਬਾਦ, ਔਰ ਜਗਦੇਵ ਸਿੰਘ ਔਰ ਮਿਸਰਾ ਸਿੰਘ ਜੀ ਅਗੇਨ। ਸੋ ਅਸੀਂ ਥੋੜ੍ਹਾ ਜਿਹਾ ਇਸ ਗੱਲ ਨੂੰ ਇਨਕਰੇਜ ਵੀ ਕਰਾਂਗੇ ਕਿ ਵੀ ਜਿਵੇਂ ਜਸਵੀਰ ਸਿੰਘ ਜੀ, ਜੇ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਇਸ ਦੇ ਉੱਤੇ ਮੁਖਤਲਿਫ ਜਿਵੇਂ ਤੁਸੀਂ ਸੋਚਦੇ ਹੋ, ਸਾਨੂੰ ਲਿਖ ਦਿਓ, ਆਪਣੀ ਲਿਖੋ, ਸਾਨੂੰ ਖੁਸ਼ੀ ਹੋਏਗੀ, ਕਿਉਂਕਿ ਮੈਂ ਹਮੇਸ਼ਾ ਸਮਝਦਾ ਹਾਂ ਵੀ ਇਹ ਜਾਨਦਾਰ ਕੌਮਾਂ ਦੇ ਵਿੱਚ ਹੀ ਮਤਭੇਦ ਵੀ ਹੁੰਦੇ ਨੇ, ਅਪਰੋਚ ਕਿਸੇ ਵੀ ਇਸ਼ੂ ਦੇ ਉੱਤੇ ਡਿਫਰੈਂਟ ਹੋ ਸਕਦੀ ਹੈ, ਪਰ ਅਸੀਂ ਅਲਟੀਮੇਟਲੀ ਸਾਰੇ ਚਾਹੁੰਦੇ ਇਹੀ ਹੈ, ਇੱਕ ਪਾਸੇ ਕੁੱਲ ਅਮਨ ਅਮਾਨ ਦੀ ਵੀ ਅਰਦਾਸ ਹੈ, ਪਰ ਜਿਸ ਚੋਂ ਵੀ ਸਾਡੇ ਖਿੱਤੇ ਦਾ ਭਲਾ ਨਿਕਲਦਾ ਹੋਏ ਉਹ ਸਾਡੀ ਪ੍ਰਾਇੋਰਟੀ ਹੈ। ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮਿੱਤਰ। ਸਾਡਾ ਆਦਰਸ਼ ਫੋਕਸ ਇਹੀ ਹੈ, ਇਸ ਲਈ ਅਸੀਂ ਆਪਣੇ ਆਪ ਨੂੰ ਸਮਰਪਿਤ ਕੀਤਾ ਹੋਇਆ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਰਾਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।